सारे ही भारतीय मीडिया ने इंकलूडिंग ਜਿਹੜੇ ਜਿਨ੍ਹਾਂ ਨੂੰ ਬੜੇ ਕ੍ਰੈਡੀਬਲ ਆਪਣਾ ਇਹ ਪ੍ਰਿੰਟ ਮੀਡੀਆ ਕਹਿੰਦੇ ਨੇ ਖਬਰ ਲਾਈ ਹੋਈ ਹੈ ਕਿ ਜੀ ਜਿਹੜਾ ਇਜ਼ਰਾਈਲੀ ਫਿਲਮ ਮੇਕਰ ਨੈਡਵ ਲੈਪਿਡ ਨੇ ਐਪੋਲੋਜੀ ਮੰਗ ਲਈ ਹੈ ਕਿ ਕਸ਼ਮੀਰ ਫਾਈਲਸ ਦੇ ਉੱਤੇ ਜੋ ਉਹਨੇ ਕਿਹਾ ਉਹਨੇ ਇਹ ਕਿਹਾ ਕਿ ਭਾਈ ਜੇ ਮੇਰੇ ਇਸ ਸਾਰੇ ਦੇ ਨਾਲ ਵੀ ਮੈਂ ਤਾਂ ਮੇਰਾ ਮੰਤਵ ਉਹਨਾਂ ਨਾਲ ਤਾਂ ਹੈ ਹੀ ਨਹੀਂ ਹੈ ਜੇ ਉਹਨਾਂ ਲੋਕਾਂ ਦੇ ਕੋਈ ਜਜ਼ਬਿਆਂ ਨੂੰ ਪਿਆ ਤੇ ਮੈਂ ਇਸ ਦੇ ਲਈ ਮਾਫੀ ਚਾਹੁੰਦਾ ਪਰ ਫਿਲਮ ਬਾਰੇ ਜੋ ਮੇਰਾ ਕਮੈਂਟ ਹੈ ਜਾਂ ਜੋ ਮੇਰਾ ਰਿਵਿਊ ਹੈ ਜਾਂ ਜਿਹੜੇ ਮੈਂਬਰਸ ਆਫ ਜੂਰੀ ਨੇ ਇਹ ਸਾਰਾ ਲਿਆ ਉਹ ਬਿਲਕੁਲ ਅੱਖਰ ਅੱਖਰ ਸੱਚ ਹੈ। I said clearly that for me and my fellow jury members it was and it is a vulgar propaganda movie that didn't have a place and was inappropriate for such a prestigious competitive section. I can repeat it again and again. ਇਸ ਕਿਸਮ ਦਾ ਮਾਣ ਮੱਤੇ ਪ੍ਰੈਸਟੀਜੀਅਸ ਥਾਂ ਦੇ ਉੱਤੇ ਇਹਨੂੰ ਕੰਪੀਟੀਸ਼ਨ ਜੀਵਨ ਰਿਕਮੈਂਡ ਕਰਨਾ ਵੀ ਜਿਹੜਾ ਇਹ ਠੀਕ ਨਹੀਂ ਸੀ। I can repeat it again and again. Mr. Lapid also dismissed claims made by IFFI international jury member Sudipto Sen, who had said the comments on Mr. Agnihotri's directorial were the Israeli director's personal opinion. ਉਹਦੇ 'ਚ ਉਹ ਕਹਿੰਦਾ ਇਟ ਵਾਜ਼ ਨਾਟ ਪਰਸਨਲ ਓਪੀਨੀਅਨ ਐਟ ਆਲ। ਉਹ ਕਿਹਾ ਜੀ ਅਸੀਂ ਸਭ ਨੇ ਇਹ ਕਨਕਰ ਕੀਤਾ ਕਿ ਇਹ ਮੈਨੀਪੂਲੇਟ ਕੀਤਾ ਗਿਆ, ਇਸ ਨੂੰ ਆਪਣੇ ਹਿੱਤਾਂ ਲਈ ਘੁਮਾਇਆ ਗਿਆ, ਇਹ ਭੱਦੀ ਹੈ, ਵਲਗਰ ਹੈ, ਹਿੰਸਾ ਜਿਹੜੀ ਇਹ ਦਿਖਾਈ ਗਈ ਹੈ ਆਰਟੀਫਿਸ਼ੀਅਲ ਹੈ ਕਿਉਂਕਿ ਉਹਨਾਂ ਦਾ ਮਕਸਦ ਹੀ ਇਹ ਸੀ ਕਿ ਉਹ ਮੈਸੇਜ ਦੇਣਾ ਜਿਹੜਾ ਹੌਸਟਿਲਿਟੀ ਦੁਸ਼ਮਣੀ ਪੈਦਾ ਕਰੇ ਜ਼ਾਹਰ ਹੈ ਮੁਸਲਮਾਨਾਂ ਦੇ ਖਿਲਾਫ, ਉਹਨਾਂ ਦੇ ਖਿਲਾਫ ਹਿੰਸਾ ਪੈਦਾ ਕਰੇ ਔਰ ਸਾਰੇ ਮਾਹੌਲ ਦੇ ਵਿੱਚ ਨਫ਼ਰਤ ਲਿਆਏ। ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸਟੂਡੈਂਟ ਵਾਲੇ ਸੈਕਸ਼ਨ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਮੀਡੀਆ ਵੱਲੋਂ ਪ੍ਰਚਾਰਿਆ ਜਾ ਰਿਹਾ ਹੈ ਕਿ ਇਜ਼ਰਾਈਲੀ ਫਿਲਮ ਮੇਕਰ ਲੈਪਿਡ ਨੇ ਕਸ਼ਮੀਰ ਫਾਈਲ ਫਿਲਮ ਸੰਬੰਧੀ ਕੀਤੀ ਗਈ ਟਿੱਪਣੀ ਲਈ ਮੁਆਫੀ ਮੰਗੀ ਹੈ, ਜਦੋਂ ਕਿ ਇਹ ਸਾਰਾ ਜਿਹੜਾ ਝੂਠ ਹੈ। ਮੀਡੀਆ ਵੱਲੋਂ ਉਸ ਦੀ ਸਟੇਟਮੈਂਟ ਨੂੰ ਗਲਤ ਟਵਿਸਟ ਦਿੱਤਾ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਹੀ ਗੁਰਬਾਣੀ ਵਿਚਾਰਾਂ ਇਨਸਾਨ ਤੋਂ ਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਰਨਾ ਚਾਹੋਗੇ? ਦੇਖੋ ਹਾਲਾਂ ਪਿਛਲੇ ਸੈਗਮੈਂਟ 'ਚ ਅਸੀਂ ਡਿਸਕਸ ਕੀਤਾ ਕਿ ਬਈ PTI ਦੀ ਖਬਰ ਹੈ, ਇਸ ਲਈ ਮੈਂ ਤਾਂ ਸਿਰਫ ਕਈ ਵਾਰੀ ਰੈੱਡ ਸਿਗਨਲ ਦੇਣਾ ਹੁੰਦਾ ਹੈ ਕਿ ਭਾਈ ਖਬਰਦਾਰ ਹੋਵੋ, ਇਸ ਕਿਸਮ ਦਾ ਪ੍ਰੋਪੇਗੈਂਡਾ ਚੱਲ ਰਿਹਾ। ਲੇਕਿਨ ਕੁਝ ਚੀਜ਼ਾਂ ਇਹਨਾਂ ਦਾ ਝੂਠ ਜਿਹੜਾ ਖਾਸ ਤੌਰ ਤੇ ਮੀਡੀਆ 'ਚ ਜਿਵੇਂ ਇਹ ਉਹਦਾ ਨੈਰੇਟਿਵ ਬਣਾਉਂਦੇ ਨੇ ਉਹ ਫੜਿਆ ਜਾਂਦਾ। ਹੁਣ ਅੱਜ ਸਾਰੇ ਹੀ ਭਾਰਤੀ ਮੀਡੀਆ ਨੇ ਇਨਕਲੂਡਿੰਗ ਜਿਹੜੇ ਜਿਨ੍ਹਾਂ ਨੂੰ ਬੜੇ ਕ੍ਰੈਡੀਬਲ ਆਪਣਾ ਇਹ ਪ੍ਰਿੰਟ ਮੀਡੀਆ ਕਹਿੰਦੇ ਨੇ ਖਬਰ ਲਾਈ ਹੋਈ ਹੈ ਕਿ ਜੀ ਜਿਹੜਾ ਇਜ਼ਰਾਈਲੀ ਫਿਲਮ ਮੇਕਰ ਨੈਡਵ ਲੈਪਿਡ ਨੇ ਐਪੋਲੋਜੀ ਮੰਗ ਲਈ ਹੈ ਕਿ ਕਸ਼ਮੀਰ ਫਾਈਲਸ ਦੇ ਉੱਤੇ ਜੋ ਉਹਨੇ ਕਿਹਾ ਉਹ ਗਲਤ ਸੀ ਔਰ ਇਹ ਉਹ। ਤੇ ਮੈਨੂੰ ਇਹ ਲੱਗਾ ਕਿਉਂਕਿ ਮੈਂ ਤਾਂ ਅਜੇ ਕੱਲ੍ਹ ਹੀ ਉਹਨਾਂ ਦਾ ਮਿਸਟਰ ਲੈਪਿਡ ਦਾ ਦੋ ਉਹਨਾਂ ਦੇ ਇਜ਼ਰਾਈਲੀ ਆਊਟਲੈਟ ਜਿਹੜੇ ਨੇ ਮੀਡੀਆ ਦੇ ਉਹਨਾਂ ਨਾਲ ਇੰਟਰਵਿਊ ਦੇਖਿਆ ਸੀ ਜਿਹਦੇ 'ਚ ਉਹਨੇ ਕਿਹਾ ਕਿ ਆਈ ਸਟੈਂਡ ਬਾਈ ਐਵਰੀ ਵਰਡ ਵਟ ਐਵਰ ਆਈ ਸੈਡ। ਔਰ ਉਹਨੇ ਕਿਹਾ ਜੀ ਮੈਂ ਨਹੀਂ ਚਾਹੁੰਦਾ ਕੱਲ੍ਹ ਨੂੰ ਮੇਰਾ ਮੁਲਕ ਵੀ ਇਸ ਕਿਸਮ ਦੀਆਂ ਹਰਕਤਾਂ ਕਰੇ ਜਦੋਂ ਕਿ ਮੈਂ ਤਾਂ ਇੱਕ ਸੱਚ ਬੋਲਿਆ ਔਰ ਇਹੀ ਇੱਕ ਮੇਰਾ ਫਰਜ਼ ਵੀ ਸੀ। ਪਰ ਅੱਜ ਜਦੋਂ ਮੈਂ ਇਹ ਦੇਖਿਆ ਕਿ ਵੀ ਇਹ ਇਹਨਾਂ ਦਾ ਕੀ ਨੈਰੇਟਿਵ ਹੈ, ਹੁਣ ਜਦੋਂ ਤੁਸੀਂ ਇਸੇ ਹੀ ਖਬਰ ਨੂੰ ਧਿਆਨ ਨਾਲ ਦੇਖਦੇ ਹੋ, ਇਹ ਉੱਪਰ ਉਹਨਾਂ ਨੇ ਇਹ ਖਬਰ ਬਣਾ ਕੇ ਹੁਣ ਉਹਦੇ ਦੋ ਪਾਰਟ ਨੇ। ਇਹਨਾਂ ਨੇ ਇਹ ਕਹਿਣ ਦਾ ਯਤਨ ਕੀਤਾ ਬਹੁਤ ਸਾਰਿਆਂ ਨੇ, ਜਿਹੜਾ ਇੱਕ ਤਾਂ ਅਸੀਂ ਦੇਖਿਆ ਵੀ ਕਿਵੇਂ ਇਜ਼ਰਾਈਲੀ ਐਂਬੈਸਡਰ ਗੋਡਿਆਂ ਭਰਨੇ ਹੋਇਆ, ਮਾਫੀ ਸਰਕਾਰਾਂ ਦੇ ਸਬੰਧ ਵਿਗੜਨ ਤੱਕ ਗਏ, ਉਹਦੇ 'ਤੇ ਦਬਾਅ ਵੀ ਪੂਰਾ ਬਣਾਇਆ ਔਰ ਇਹ ਕਿਹਾ ਗਿਆ ਕਿ ਜੀ ਇਵੇਂ ਕਹਿ ਕੇ ਜਿਹੜੇ ਕਸ਼ਮੀਰੀ ਲੋਕ ਵਿਕਟਮ ਨੇ ਇਹ ਉਹਨਾਂ ਦੇ ਜ਼ਖਮਾਂ ਦੇ ਉੱਤੇ ਲੂਣ ਛਿੜਕਿਆ ਗਿਆ ਔਰ ਉਹਨਾਂ ਦੇ ਉੱਤੇ ਕਿਹਾ ਗਿਆ। ਉਹਨੇ ਜਿਹੜੀ ਐਪੋਲੋਜੀ ਕਹੀ ਹੈ ਜਾਂ ਉਹਨੇ ਇਹ ਕਿਹਾ ਕਿ ਭਾਈ ਜੇ ਮੇਰੇ ਇਸ ਸਾਰੇ ਦੇ ਨਾਲ ਵੀ ਮੈਂ ਤਾਂ ਮੇਰਾ ਮੰਤਵ ਉਹਨਾਂ ਨਾਲ ਤਾਂ ਹੈ ਹੀ ਨਹੀਂ ਹੈ ਜੇ ਉਹਨਾਂ ਲੋਕਾਂ ਦੇ ਕੋਈ ਜਜ਼ਬਿਆਂ ਨੂੰ ਪਿਆ ਤੇ ਮੈਂ ਇਸ ਦੇ ਲਈ ਮਾਫੀ ਚਾਹੁੰਦਾ ਪਰ ਫਿਲਮ ਬਾਰੇ ਜੋ ਮੇਰਾ ਕਮੈਂਟ ਹੈ ਜਾਂ ਜੋ ਮੇਰਾ ਰਿਵਿਊ ਹੈ ਜਾਂ ਜਿਹੜੇ ਮੈਂਬਰਸ ਆਫ ਜੂਰੀ ਨੇ ਇਹ ਸਾਰਾ ਲਿਆ ਉਹ ਬਿਲਕੁਲ ਅੱਖਰ ਅੱਖਰ ਸੱਚ ਹੈ। ਉਸ ਤੋਂ ਮੈਂ ਫਿਰ ਐਪੋਲੋਜੀ ਤਾਂ ਇਵੇਂ ਹੀ ਹੁੰਦਾ ਨਾ ਜੀ, ਜਦੋਂ ਕੋਈ ਤੁਸੀਂ ਸੱਚ ਕਹਿ ਦਿੰਦੇ ਹੋ ਕੋਈ ਹੋਰ ਕੁਆਟਰਸ ਨੂੰ ਵੀ ਕੋਈ ਕਹਿ ਦਿਓ ਕਹਿੰਦੇ ਜੇ ਕਿਸੇ ਦੇ ਜਜ਼ਬਿਆਂ ਨੂੰ ਠੇਸ ਪਹੁੰਚੀ ਹੋਏ, ਪਰ
ਜੋ ਮੈਂ ਕਿਹਾ ਉਹ ਮੈਂ ਬਿਲਕੁਲ ਠੀਕ ਕਿਹਾ। ਹੁਣ ਜਦੋਂ ਤੁਸੀਂ ਇਹ ਦੇਖਦੇ ਹੋ ਕਿ ਵੀ ਇਹਨਾਂ ਨੇ ਕਿਵੇਂ ਕਸ਼ਮੀਰ ਫਾਈਲ ਦੇ ਮੁੱਦੇ ਦੇ ਉੱਤੇ ਅਟੈਕ ਕੀਤਾ ਔਰ ਉਸ ਨੇ ਉੱਤੇ ਕਿਹਾ ਕਿ ਵੀ ਬਟ ਐਟ ਦ ਸੇਮ ਟਾਈਮ ਵਟ ਐਵਰ ਆਈ ਸੈਡ I said clearly that for me and my fellow jury members it was and it is a vulgar propaganda movie that didn't have a place and was inappropriate for such a prestigious competitive section. I can repeat it again and again. ਇਹ ਉਸ ਸਟੇਟਮੈਂਟ ਜੋ ਨੇ ਕਿਹਾ ਵੀ ਮੈਂ ਔਰ ਮੇਰੇ ਜਿਹੜੇ ਜੂਰੀ ਮੈਂਬਰਸ ਨੇ ਕਿਹਾ ਸੀ ਕਿ ਇਹ ਜਿਹੜੀ ਕਸ਼ਮੀਰ ਫਾਈਲਸ ਹੈ ਘਟੀਆ ਭੱਦੀ ਵਲਗਰ ਹੁੰਦਾ ਹੈ। ਈਵਨ ਜਿਹੜੀ ਸੈਕਸ਼ੂਅਲੀ ਐਕਸਪਲਿਸਿਟ ਹੁੰਦਾ ਹੈ ਉਹਨੂੰ ਵੀ ਵਲਗਰ ਅਸੀਂ ਕਹਿੰਦੇ। ਭੱਦਾਪਨ ਮਤਲਬ ਜੋ ਲਫ਼ਜ਼ ਅੰਗਰੇਜ਼ੀ ਦਾ ਭੱਦਾ ਕੋਝਾ ਕੋਈ ਵੀ ਕਿਆ ਇਸਤੇਮਾਲ ਹੋ ਸਕਦਾ ਹੈ ਉਹ ਵਲਗਰ ਦੇ ਵਿੱਚ ਆ ਜਾਂਦਾ ਹੈ। ਉਹਨੇ ਕਿਹਾ ਫॉर मी ਐਂਡ ਮਾਈ ਫੈਲੋ ਜੂਰੀ ਮੈਂਬਰਸ ਇਟ ਵਾਜ਼ ਐਂਡ ਇਟ ਇਜ਼ ਅ ਵਲਗਰ ਪ੍ਰੋਪੇਗੈਂਡਾ ਮੂਵੀ that did not have a place. ਇਹ ਇੱਥੇ ਆਣੀ ਨਹੀਂ ਸੀ ਚਾਹੀਦੀ ਸਰਕਾਰੀ ਪ੍ਰੈਸ਼ਰ ਥੱਲੇ ਲਿਆਂਦੀ and was inappropriate for such a prestigious competitive section. ਕਿ ਇਸ ਕਿਸਮ ਦਾ ਮਾਣ ਮੱਤੇ ਪ੍ਰੈਸਟੀਜੀਅਸ ਥਾਂ ਦੇ ਉੱਤੇ ਇਹਨੂੰ ਕੰਪੀਟੀਸ਼ਨ ਜੀਵਨ ਰਿਕਮੈਂਡ ਕਰਨਾ ਵੀ ਜਿਹੜਾ ਇਹ ਠੀਕ ਨਹੀਂ ਸੀ। I can repeat it again and again. ਮੈਂ ਇਹ ਗੱਲ ਬਾਰ-ਬਾਰ ਕਹਿ ਸਕਦਾ। ਔਰ ਨਾਲ ਦੀ ਨਾਲ ਉਹਨੇ ਕਿਹਾ ਕਿ ਭਾਈ ਇਹ ਹੁਣ ਤੁਸੀਂ ਇਹਨਾਂ ਦਾ ਦੇਖੋ ਵੀ ਇੱਕ ਪਾਸੇ ਸੱਚ ਬੋਲਣ ਵਾਲਾ ਬੰਦਾ ਜਿਹਨੇ ਈਵਨ ਆਪਣੇ ਮੁਲਕ ਦੇ ਡਿਪਲੋਮੈਟਿਕ ਰਿਲੇਸ਼ਨ ਇੰਡੀਆ ਦੇ ਨਾਲ ਵੀ ਖਤਰੇ 'ਚ ਪਾ ਦਿੱਤੇ। ਹੁਣ ਉਸ ਜੂਰੀ ਦੇ ਵਿੱਚ ਇੱਕ ਜਿਹੜਾ ਦੇਸੀ ਸੁਡੀਪਟੋ ਸੇਨ ਜ਼ਾਹਰ ਹੈ ਬੰਗਾਲੀ ਉਹ ਵੀ ਸੀ ਕਿਉਂਕਿ ਜੂਰੀ ਦਾ ਔਰ ਉਹਨੇ ਰਿਟਨ ਸਟੇਟਮੈਂਟ ਪੜ੍ਹੀ ਸੀ। ਹੁਣ ਉਹ ਮੁੱਕਰ ਗਿਆ ਸਟੂਪਿਡੋ ਸੇਨ। ਉਹ ਕਹਿੰਦਾ ਜੀ ਇਹ ਉਹਨਾਂ ਦਾ ਮਿਸਟਰ ਲੈਪਿਡ ਦਾ ਇੰਡੀਵਿਜੂਅਲ ਓਪੀਨੀਅਨ ਹੋ ਸਕਦਾ ਹੈ। ਔਰ ਇਸ ਦੇ ਉੱਤੇ ਉਹਨੇ ਕਿਹਾ ਮਿਸਟਰ ਲੈਪਿਡ ਆਲਸੋ ਡਿਸਮਿਸਡ claims made by IFFI international jury member Sudipto Sen, who had said the comments on Mr. Agnihotri's directorial were the Israeli director's personal opinion. ਉਹਦੇ 'ਚ ਉਹ ਕਹਿੰਦਾ it was not personal opinion at all. Mr. Lapid countered, we all thought, we all ਜਦੋਂ ਜੂਰੀ ਬੈਠੀ ਜਿਹੜੀ ਉਹ ਸਾਰੀਆਂ ਫਿਲਮਸ ਨੂੰ ਜਿਹੜੀਆਂ ਕੰਪੀਟੀਟਿਵ ਦਿਖਾਈਆਂ ਗਈਆਂ we all thought that the movie used a series of manipulation, vulgar violence, because it was supposed to transmit a message that can cause hostility, violence and hate in the environment. ਉਹਨੇ ਕਿਹਾ ਜੀ ਅਸੀਂ ਸਭ ਨੇ ਇਹ ਕਨਕਰ ਕੀਤਾ ਕਿ ਇਹ ਮੈਨੀਪੂਲੇਟ ਕੀਤਾ ਗਿਆ, ਇਸ ਨੂੰ ਆਪਣੇ ਹਿੱਤਾਂ ਲਈ ਘੁਮਾਇਆ ਗਿਆ, ਇਹ ਭੱਦੀ ਹੈ, ਵਲਗਰ ਹੈ, ਹਿੰਸਾ ਜਿਹੜੀ ਇਹ ਦਿਖਾਈ ਗਈ ਹੈ ਆਰਟੀਫੀਸ਼ੀਅਲ ਹੈ ਕਿਉਂਕਿ ਉਹਨਾਂ ਦਾ ਮਕਸਦ ਹੀ ਇਹ ਸੀ ਕਿ ਉਹ ਮੈਸੇਜ ਦੇਣਾ ਜਿਹੜਾ ਹੌਸਟਿਲਿਟੀ ਦੁਸ਼ਮਣੀ ਪੈਦਾ ਕਰੇ, ਜ਼ਾਹਰ ਹੈ ਮੁਸਲਮਾਨਾਂ ਦੇ ਖਿਲਾਫ, ਉਹਨਾਂ ਦੇ ਖਿਲਾਫ ਹਿੰਸਾ ਪੈਦਾ ਕਰੇ ਔਰ ਸਾਰੇ ਮਾਹੌਲ ਦੇ ਵਿੱਚ ਨਫ਼ਰਤ ਲਿਆਏ। ਹੁਣ ਇਹ ਅਪੋਲੋਜੀ ਮੰਗ ਰਿਹਾ ਹੁਣ ਤੁਸੀਂ ਉੱਤੇ ਦੇਖੋਗੇ ਕਿ ਬਈ ਉਹ ਜਿਹੜਾ ਕਿ ਵੀ ਇਹ ਅਪੋਲੋਜੀਜ਼ ਇਫ ਮਾਈ ਰਿਮਾਰਕਸ ਵਰ ਇੰਟਰਪ੍ਰੀਟਡ ਡਿਫਰੈਂਟਲੀ ਇਹ ਹੈਡਲਾਈਨ ਲਾ ਰਹੇ ਨੇ ਔਰ ਇਹ ਲੰਬੀ ਚੌੜੀ ਸਟੇਟਮੈਂਟ ਆ। ਉਹਨੇ ਇਵਨ ਆਪਣੇ ਐਂਬੈਸਡਰ ਨੂੰ ਵੀ ਧੁਰਿਆ ਚੰਗੀ ਤਰ੍ਹਾਂ ਵੀ ਐਵੇਂ ਝੂਠ ਨਾ ਬੋਲੀ ਜਾ। ਔਰ ਉਹਨਾਂ ਨੇ ਕਿਹਾ ਕਿ ਹੀ ਇਜ਼ ਅਵੇਅਰ ਆਫ ਇਟ ਬਟ ਹੀ ਇਜ਼ ਅ ਮੈਨੀਪੂਲੇਟਰ, ਹੀ ਨਿਊ ਆਈ ਵਾਜ਼ ਜਜਿੰਗ ਦਾ ਮੂਵੀ ਐਜ਼ ਅ ਫਿਲਮ ਮੇਕਰ। ਉਹਨੇ ਕਿਹਾ ਇਹ ਐਂਬੈਸਡਰ ਮੈਨੀਪੂਲੇਟਰ ਹੈ, ਆਪਣੇ ਐਂਬੈਸਡਰ ਨੂੰ ਕਹਿ ਰਿਹਾ। ਉਹਨੇ ਕਿਹਾ ਉਹ ਪਤਾ ਹੈ ਕਿ ਵੀ ਮੈਂ ਇੱਕ ਫਿਲਮ ਮੇਕਰ ਹੈ, ਮੈਂ ਉਹਨੂੰ ਉਸ ਐਂਗਲ ਤੋਂ ਜੱਜ ਕਰ ਰਿਹਾ। ਐਂਡ 'ਚ ਉਹਨੇ ਜਿਹੜਾ ਕਿਹਾ ਬਟ ਸਿੰਸ ਆਈ ਵਾਜ਼ ਕਾਲਡ ਟੂ ਗੋਆ in order to serve as the president of the jury, as I did in dozens of festivals, the biggest one like Cannes, Berlin and others, my duty, my obligation was to tell the truth as I see it. ਉਹਨੇ ਕਿਹਾ ਜੀ ਮੈਨੂੰ ਗੋਆ ਸੱਦਿਆ ਗਿਆ ਸੀ ਪ੍ਰੈਜ਼ੀਡੈਂਟ ਜੂਰੀ ਦਾ ਬਣਾ ਕੇ, ਜਿਵੇਂ ਪਹਿਲਾਂ ਵੀ ਵੱਡੇ ਵੱਡੇ ਫੈਸਟੀਵਲ 'ਚ ਮੈਨੂੰ ਸੱਦਿਆ ਜਾਂਦਾ ਰਿਹਾ ਔਰ ਮੇਰਾ ਫਰਜ਼ ਸੀ, ਮੇਰੇ ਉੱਤੇ ਇਹ ਲਾਜ਼ਮ ਸੀ, ਓਬਲੀਗੇਸ਼ਨ ਸੀ ਕਿ ਮੈਂ ਸੱਚ ਬੋਲਦਾ ਔਰ ਮੈਂ ਸੱਚ ਬੋਲਿਆ। ਲੇਕਿਨ ਹੁਣ ਤੁਸੀਂ ਇਸ ਨੂੰ ਔਰ ਮੀਡੀਆ 'ਚ ਕੀ ਹੈ ਉਸ ਨੂੰ ਮਿਲਾ ਕੇ ਦੇਖੋ ਤਾਂ ਫਿਰ ਇਹੀ ਹੈ ਕਿ ਭਾਈ ਕਿਸ ਲੈਵਲ ਦੇ ਇੱਕ ਕੰਜੈਨੀਟਲ ਜਿਨ੍ਹਾਂ ਦੇ ਜੀਨਸ ਦੇ ਵਿੱਚ ਝੂਠ ਵੜਿਆ ਹੋਇਆ, ਮੈਨੀਪੂਲੇਸ਼ਨ ਵੜੀ ਹੋਈ ਹੈ, ਝੂਠੇ ਨੇ। ਔਰ ਅਸੀਂ ਕਨਕਲੂਜਨ 'ਚ ਹਾਲਾਂ ਜਿਹੜਾ ਪਹਿਲਾ ਸ਼ਬਦ ਵੀ ਪਹਿਲੇ ਪਾਤਸ਼ਾਹ ਦਾ ਅਸੀਂ ਡਿਸਕਸ ਕੀਤਾ ਸੀ ਉਸ 'ਚ ਵੀ ਇਹੀ ਥਾਟ ਸੀ ਕਿ ਭਾਈ ਇਹ ਚਾਰ ਪੈਰ ਨੇ,
ਜ਼ਿੰਦਗੀ ਦੇ ਰਾਤ ਤੋਂ ਸਵੇਰ ਤੱਕ, ਔਰ ਕਿਵੇਂ ਅਸੀਂ ਗਵਾ ਰਹੇ ਹਾਂ ਉਸ ਨੂੰ। ਪਹਿਲੇ ਪੈਰ, ਦੂਜੇ ਪੈਰ, ਵਣਜਾਰਾ ਜਿਹੜਾ ਵਣਜ ਵੇਚਣ ਵਾਲਾ, ਜਿਹਦਾ ਕੋਈ ਟਿਕਾਣਾ ਨਹੀਂ, ਅਸੀਂ ਵੀ ਉਸ ਵਣਜਾਰੇ ਵਾਂਗ ਹੈ। ਔਰ ਇਹੀ ਥਾਟ ਨੂੰ ਅੱਗੋਂ ਵੀ ਦੁਹਰਾਇਆ ਗਿਆ ਅਗਲੇ ਸ਼ਬਦਾਂ ਦੇ ਵਿੱਚ ਵੀ। ਅੱਜ ਦਾ ਸ਼ਬਦ ਵੀ, ਪਹਿਲੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ, ਬਾਲਕ ਬੁੱਧ ਅਚੇਤ, ਖੀਰ ਪੀਐ ਖਿਲਾਈਐ, ਵਣਜਾਰਿਆ ਮਿੱਤਰਾ, ਮਾਤ ਪਿਤਾ ਸੁਤ ਹੇਤ, ਮਾਤ ਪਿਤਾ ਸੁਤ ਨਿਹੋ ਕਨੇਰਾ, ਮਾਇਆ ਮੋਹ ਸਬਾਈ, ਸੰਜੋਗੀ ਆਇਆ ਕਿਰਤ ਕਮਾਇਆ, ਕਰਨੀ ਕਾਰ ਕਮਾਈ, ਰਾਮ ਨਾਮ ਬਿਨ ਮੁਕਤ ਨਾ ਹੋਈ, ਬੂਢੀ ਦੂਜੈ ਹੇਤ, ਕਹੁ ਨਾਨਕ ਪ੍ਰਾਣੀ ਪਹਿਲੇ ਪਹਿਰੇ, ਛੁੱਟੇਗਾ ਹਰ ਚੇਤ। ਜਿਹੜਾ ਪਹਿਲਾ ਸ਼ਬਦ ਸੀ ਉਹਦੇ ਵਿੱਚ ਪਹਿਲਾ ਪੈਰ ਗਰਭਾਜ ਸੀ, ਗਰਭ ਦੇ ਵਿੱਚ। ਇੱਥੇ ਬਚਪਨ ਤੋਂ ਇਸ ਸ਼ਬਦ ਦੇ ਵਿੱਚ ਪਹਿਲੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ, ਬਾਲਕ ਬੁੱਧ ਅਚੇਤ। ਹੁਣ ਬਾਲਕ ਰੂਪ ਦੇ ਵਿੱਚ ਇਸ ਸਫ਼ਰ ਨੂੰ ਸ਼ੁਰੂ ਕੀਤਾ ਹੈ ਕਿ ਜਿਵੇਂ ਬਾਲ ਬੁੱਧੀ ਹੁੰਦੀ ਹੈ, ਅਚੇਤ ਹੁੰਦੀ। ਖੀਰ ਪੀਏ, ਖੀਰ ਹੁੰਦਾ ਦੁੱਧ, ਕਿ ਉਹ ਦੁੱਧ ਚੁੰਘਦਾ ਹੈ, ਦੁੱਧ ਪੀਂਦਾ ਹੈ, ਖਿਲਾਈ ਹੈ ਔਰ ਉਹ ਖੇਡਦਾ ਹੈ। ਵਣਜਾਰਿਆ ਮਿੱਤਰਾ, ਮਾਤ ਪਿਤਾ ਸੁਤ ਹੇਤ, ਮਾਪਿਓ ਆਪਣੇ ਬੱਚੇ ਦੇ ਨਾਲ ਹਿਤ ਕਰਦੇ ਨੇ, ਪਿਆਰ ਕਰਦੇ ਨੇ। ਉਹ ਉਸ ਦੀ ਅਵਸਥਾ ਜਿਹੜੀ ਹੈ ਅਚੇਤ, ਉਹ ਦੁੱਧ ਪੀਣ ਵਾਲੀ ਉਹਦੀ ਅਵਸਥਾ ਹੈ। ਬਿਲਕੁਲ। ਮਾਤ ਪਿਤਾ ਸੁਤ ਨੇਹੋ ਕਨੇਰਾ, ਮਾਇਆ ਮੋਹ ਸਬਾਈ, ਕਿ ਮਾਪਿਓ ਦੇ ਨਾਲ ਬਹੁਤ ਹਿੱਤ ਹੈ। ਬੱਚਾ ਵੀ ਜਿਹੜਾ ਲਾਡ ਕਰਦੇ ਨੇ ਬੱਚੇ ਨਾਲ, ਮਾਪਿਓ ਵੀ, ਬੱਚਾ ਵੀ ਮਾਪਿਓ ਵੱਲ ਉਧਰਦਾ, ਜਿਹੜਾ ਉਲਰਦਾ। ਔਰ ਇਹ ਸਾਰੇ ਹੀ ਜਿਹੜੇ ਨੇ ਮਾਇਆ ਮੋਹ ਸਬਾਈ, ਕਿ ਮਾਇਆ ਦੇ ਉਸ ਚੱਕਰ ਦੇ ਵਿੱਚ ਫਸੇ ਹੋਏ ਨੇ। ਉਹ ਜਿਹੜਾ ਹੇਤ ਹੈ, ਜਿਹੜਾ ਲਾਡ ਹੈ, ਜਿਹੜਾ ਪਿਆਰ ਹੈ, ਉਹ ਸਾਨੂੰ ਹਕੀਕੀ ਲੱਗ ਰਿਹਾ ਹੁੰਦਾ, ਜਿਹੜਾ ਹਕੀਕੀ ਹੁੰਦਾ ਨਹੀਂ। ਸੰਜੋਗੀ ਆਇਆ ਕਿਰਤ ਕਮਾਇਆ, ਕਰਨੀ ਕਾਰ ਕਮਾਈ, ਕਿ ਭਾਈ ਅਸੀਂ ਆਪਣੇ ਚੰਗੇ ਕੰਮਾਂ ਕਰਕੇ ਸਾਨੂੰ ਇਨਸਾਨੀ ਜੀਵਨ ਮਿਲਿਆ, ਤੇ ਹੁਣ ਜੇ ਤੂੰ ਹੈ ਇਨਸਾਨ ਇਸ ਦੁਨੀਆ ਦੇ ਵਿੱਚ ਆ ਹੀ ਗਿਆ, ਤੇ ਤੇਰੇ ਜ਼ਿੰਮੇ ਹੈ ਕਿ ਤੂੰ ਆਪਣਾ ਭਵਿੱਖ, ਆਪਣਾ ਮੁਸਤਕਬਲ ਬਣਾ, ਕਿ ਜਿਹੜੀ ਤੇਰੀ ਜਰਨੀ ਹੈ ਉਸ ਨੂੰ ਰੱਬ ਨਾਲ ਜੋੜ ਕੇ। ਸੰਜੋਗੀ ਆਇਆ ਕਿਰਤ ਕਮਾਇਆ, ਕਰਨੀ ਕਾਰ, ਤੇ ਆਪਣੀ ਤੂੰ ਕਰਨੀ ਦੇਖ ਤਾਂ ਕਿ ਤੇਰਾ ਭਵਿੱਖ ਜਿਹੜਾ ਹੈ ਉਹ ਠੀਕ ਹੋਏ। ਰਾਮ ਨਾਮ ਬਿਨ ਮੁਕਤ ਨਾ ਹੋਈ, ਬੂਢੀ ਦੂਜਾ ਹੇਤ। ਬੂਢੀ ਜਿਹੜਾ ਜਦੋਂ ਅਸੀਂ ਬਨਾਰਸ ਔਰ ਇਸ ਇਲਾਕੇ ਦੀ ਭੋਜਪੁਰੀ ਦੇਖਦੇ ਹਾਂ, ਜਿੱਥੇ ਡੁੱਬਣਾ ਕਿਹਾ ਜਾਂਦਾ ਹੈ ਉੱਥੇ ਬੁੱਢਣਾ ਹੁੰਦਾ ਹੈ। ਇਸੇ ਤਰ੍ਹਾਂ ਕਬੀਰ ਸਾਹਿਬ ਦਾ ਇਹ ਸ਼ਲੋਕ ਜਦੋਂ ਹੁੰਦਾ ਹੈ ਕਿ ਵੀ ਜਿਨ ਖੋਜਿਆ ਤਿਨ ਪਾਇਆ, ਗਹਿਰੇ ਪਾਣੀ ਪੈਠ, ਮੈਂ ਬਪਰਾ ਬੂਢਣ ਡਰਾ, ਰਹਾ ਕਿਨਾਰੇ ਬੈਠ। ਅਸੀਂ ਵੈਸੇ ਜਦੋਂ ਸਾਡੀਆਂ ਕਿਤਾਬਾਂ 'ਚ ਆਇਆ ਉਹ ਬੂਢਣ ਨੂੰ ਡੂਬਣ ਬਣਾ ਦਿੱਤਾ, ਪਰ ਓਰੀਜਨਲ ਲਫ਼ਜ਼ ਬੂਢਣ ਹੀ ਸੀ, ਕਿਉਂਕਿ ਉਸ ਖਿੱਤੇ 'ਚ ਡੁੱਬਣਾ ਨੂੰ ਬੂਢਣ ਹੀ ਕਹਿੰਦੇ ਨੇ। ਹੁਣ ਰਾਮ ਨਾਮ ਬਿਨ ਮੁਕਤ ਨਾ ਹੋਈ, ਬੂਢੀ ਦੂਜਾ ਹੇਤ, ਕਿ ਅਸੀਂ ਮਾਇਆ ਦੇ ਪਿਆਰ ਦੇ ਵਿੱਚ ਡੁੱਬੇ ਹੋਏ ਹਾਂ। ਇਸ ਲਈ ਰੱਬ ਦੀ ਯਾਦ ਤੋਂ ਬਿਨਾਂ ਇਸ ਗੱਲ ਦਾ ਧਿਆਨ ਰਹੇ ਕਿ ਮੁਕਤੀ ਨਹੀਂ ਹੋਣੀ। ਕਹੁ ਨਾਨਕ ਪ੍ਰਾਣੀ ਪਹਿਲੇ ਪਹਿਰੇ, ਛੁੱਟੇਗਾ ਹਰ ਚੇਤ, ਕਿ ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਕਿ ਇਹ ਪਹਿਲਾ ਪਹਿਰ ਬਚਪਨ ਦਾ ਤੈਨੂੰ ਯਾਦ ਦਹਾਨੀ ਕਰਵਾ ਰਿਹਾ, ਕਿ ਰੱਬ ਦੇ ਨਾਲ ਚਿੱਤ ਲਾ ਕੇ ਹੀ, ਮਾਇਆ ਦੇ ਨਾਲ ਹੇਤ ਲਾ ਕੇ ਨਹੀਂ, ਤੇਰਾ ਛੁਟਕਾਰਾ ਹੋਏਗਾ। ਔਰ ਦੂਸਰਾ ਪਦ ਹੈ ਇਸ ਸ਼ਬਦ ਦਾ, ਦੂਜੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ, ਭਰ ਜੋਬਨ ਮੈਂ ਮਤ, ਅਹਨਸ ਕਾਮ ਵਿਆਪਿਆ, ਵਣਜਾਰਿਆ ਮਿੱਤਰਾ, ਅੰਧਲੇ ਨਾਮ ਨਾ ਚਿੱਤ, ਰਾਮ ਨਾਮ ਘਟ ਅੰਤਰ ਨਾਹੀ, ਹੋਰ ਜਾਣੈ ਰਸਕਸ ਮੀਠੇ, ਗਿਆਨ ਧਿਆਨ ਗੁਣ ਸੰਜਮ ਨਾਹੀ, ਜਨਮ ਮਰੋਗੇ ਝੂਠੇ, ਤੀਰਥ ਵਰਤ ਸੁਚ ਸੰਜਮ ਨਾਹੀ, ਕਰਮ ਧਰਮ ਨਹੀਂ ਪੂਜਾ, ਨਾਨਕ ਪਾਏ ਭਗਤ ਨਿਸਤਾਰੈ, ਦੁਬਿਧਾ ਵਿਆਪੈ ਦੂਜੈ। ਹੁਣ ਬਚਪਨ ਤੋਂ ਸਿੱਧਾ ਜਵਾਨੀ, ਔਰ ਜਵਾਨੀ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਐਲਿਓਰਮੈਂਟ ਹੁੰਦੀ ਹੈ, ਜਾਂ ਸਭ ਤੋਂ ਵੱਡੀ ਟੈਂਪਟੇਸ਼ਨ ਜਾਂ ਦੂਜੀ ਹੁੰਦੀ ਹੈ, ਉਹ ਕਾਮ ਸੁੱਖ ਹੁੰਦਾ ਹੈ, ਸੈਕਸ਼ੂਅਲ ਪਲੇਸ਼ਰ ਹੁੰਦਾ ਹੈ। ਦੂਜੇ ਪਹਿਰ ਰਹਿਣ ਕੇ ਵਣਜਾਰਿਆ ਮਿੱਤਰਾ, ਭਰ ਜੋਬਨ ਮੈਂ ਮਤ, ਕਿ ਹੁਣ ਜਵਾਨੀ ਆ ਗਈ ਹੈ, ਔਰ ਅਹਨਸ ਕਾਮ ਵਿਆਪਿਆ। ਅਹਨਸ ਹੁੰਦਾ ਦਿਨ ਰਾਤ, ਕਾਮ ਸੈਕਸ਼ੂਅਲ ਡਿਜ਼ਾਇਰਸ ਹੀ ਜਿਹੜੀਆਂ ਨੇ ਉਹ ਟੇਕ ਓਵਰ ਕਰ ਲੈਂਦੀਆਂ ਨੇ। ਵਣਜਾਰਿਆ ਮਿੱਤਰਾ, ਅੰਧਲੇ ਨਾਮ ਨਾ ਚਿੱਤ, ਔਰ ਕਾਮ ਦਾ ਇੱਕ ਐਸਾ ਪੁੱਲ ਹੁੰਦਾ ਹੈ ਕਿ ਰੱਬ ਦੇ ਨਾਮ ਵੱਲ
ਤਾਂ ਉਸ ਧਿਆਨ ਜਾਂਦਾ ਹੀ ਨਹੀਂ ਹੈ, ਉਸ ਪਾਸੇ ਵਾਲੀ ਚਿੱਤ ਜਾਂ ਰੁਚੀ ਰਹਿੰਦੀ ਹੈ। ਰਾਮ ਨਾਮ ਘਟ ਅੰਤਰ ਨਾਹੀ, ਅੰਦਰ ਘੱਟ ਦਿਲ ਦੇ ਅੰਦਰ ਵਾਹਿਗੁਰੂ ਦਾ ਰੱਬ ਦਾ ਨਾਂ ਨਹੀਂ ਵਸਦਾ। ਹੋਰ ਜਾਣੇ ਰਸਕਸ ਮਿੱਠੇ, ਰੱਬ ਨੂੰ ਛੱਡ ਕੇ ਹੋਰ ਸਾਰੀਆਂ ਚੀਜ਼ਾਂ ਸਾਰੇ ਹੀ ਰਸਕਸ ਮਿੱਠੇ ਲੱਗਦੇ ਨੇ। ਗਿਆਨ ਧਿਆਨ ਗੁਣ ਸੰਜਮ ਨਾਹੀ, ਜਨਮ ਮਰੋਗੇ ਝੂਠੇ, ਕਿ ਨਾ ਤੂੰ ਗਿਆਨ ਦੇ ਵਿੱਚ ਰਚਿਆ, ਨਾ ਤੇਰਾ ਧਿਆਨ ਹੈ, ਨਾ ਹੀ ਤੂੰ ਕੋਈ ਰੱਬੀ ਗੁਣ ਧਾਰਨ ਕੀਤੇ ਨੇ, ਨਾ ਤੇਰੇ ਅੰਦਰ ਕੋਈ ਡਿਸਪਲਿਨ ਹੈ, ਸੰਜਮ ਹੈ। ਔਰ ਇਹ ਦੇਖ ਕੇ ਤੇਰਾ ਇਹ ਜਨਮ ਜਿਹੜਾ ਹੈ ਇਹ ਝੂਠ ਦੇ ਵਿੱਚ ਹੀ ਖਤਮ ਹੋ ਜਾਏਗਾ। ਤੀਰਥ ਵਰਤ ਸੁਚ ਸੰਜਮ ਨਾਹੀ, ਕਰਮ ਧਰਮ ਨਹੀਂ ਪੂਜਾ, ਨਾ ਤੂੰ ਕੋਈ ਤੀਰਥ ਦੇ ਉੱਤੇ ਹੈ, ਨਾ ਤੂੰ ਕੋਈ ਡਿਸਪਲਿਨ ਰੱਖਿਆ, ਨਾ ਤੇਰੇ 'ਚ ਕੋਈ ਸੁੱਚ ਹੈ, ਨਾ ਸੰਜਮ ਹੈ, ਨਾ ਹੀ ਤੇਰਾ ਕੋਈ ਕਰਮ ਹੈ, ਨਾ ਹੀ ਧਰਮ ਹੈ, ਨਾ ਹੀ ਕੋਈ ਇਹ, ਕਿਉਂਕਿ ਬ੍ਰਾਹਮਣ ਦੇ ਸਾਰੇ ਹੀ ਧਰਮ ਸੀ, ਤੀਰਥ ਤੇ ਜਾਣਾ, ਕਰਮ ਧਰਮ ਸੰਜਮ ਵਰਤ ਇਹ ਉਹਨਾਂ ਦਾ ਹੈ। ਕਿ ਵੀ ਈਵਨ ਉਹ ਵੀ ਨਹੀਂ ਹੈ ਜਿਹੜੇ ਭਾਵੇਂ ਉਹ ਕਰਮ ਕਾਂਡ ਹੀ ਸਹੀ, ਤੂੰ ਉਹ ਵੀ ਤੇਰੇ 'ਚ ਨਹੀਂ ਹੈ। ਨਾਨਕ ਭਾਏ ਭਗਤ ਨਿਸਤਾਰਾ, ਦੁਬਿਧਾ ਵਿਆਪੈ ਦੂਜਾ, ਕਿ ਵੀ ਤੂੰ ਤਾਂ ਦੁਬਿਧਾ ਦੇ ਵਿੱਚ ਡਿਊਅਲਿਟੀ ਦੇ ਵਿੱਚ ਫਸਿਆ ਹੋਇਆ। ਇਧਰ ਜੇ ਤੇਰਾ ਨਿਸਤਾਰਾ ਹੋਏਗਾ, ਪਾਰ ਉਤਾਰਾ ਹੋਏਗਾ ਤਾਂ ਭਾਏ ਭਗਤ ਹੈ, ਭਾਏ ਪ੍ਰੇਮ ਦੇ ਨਾਲ ਭਗਤੀ। ਕਿਉਂਕਿ ਇਹੀ ਗੱਲ ਜਦੋਂ ਅਸੀਂ ਪ੍ਰੇਮਾ ਭਗਤੀ ਦੀ ਗੱਲ ਕਰਦੇ, ਔਰ ਇਹ ਕਰਮ ਕਾਂਡ ਤੀਰਥ ਤੇ ਫਿਰ 10ਵੇਂ ਪਾਤਸ਼ਾਹ ਦਾ ਇਹ ਫਰਮਾਨ, ਕਹਾਂ ਬਹਿਓ ਜੋ ਦਉ ਲੋਚਨ ਮੂੰਦ ਕਹਿ ਬੈਠ ਰਹੋ, ਬਖ ਧਿਆਨ ਲਗਾਇਓ, ਨਾਤ ਫਿਰਿਓ ਲਿਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ, ਬਾਸ ਕੀਓ ਬਿਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬੈਸ ਬਿਤਾਇਓ, ਸਾਚ ਕਹੋ ਸੁਨ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਆਏ ਮੇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫੇਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਨਾ ਸੁਣਾ ਗਿਆ ਦੋ ਦੀ ਰੁਚੀ TV 84 ਫਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।